ਸਾਡੇ ਕੋਲ ਬੱਚਾ ਖੜਾ ਇਨਸ਼ਾਅੱਲਾ ਅਸੀਂ ਇਹਨੂੰ ਵੀ ਜੋਧਾਂ ਦਾ ਭੁੰਡੀ ਬਣਾ ਦੇਣਾ। ਸਹੀ ਜੀ। ਇੱਕ ਸ਼ੌਕ ਦਾ ਹੀ ਬੰਦੇ ਨੂੰ ਹੁੰਦਾ ਵਾ। ਅਸੀਂ ਉਹਦੀਆਂ ਛਾਲਾਂ ਦੇਖੀਆਂ ਸੀ ਜਾਂ ਅਸੀਂ ਉਹਨੂੰ ਭਜਾਇਆ ਸੀ, ਅਸੀਂ ਮੁਤਮਿਨ ਸੀ ਉਸ ਤੇ ਵੀ। ਠੀਕ ਜੀ। ਠੀਕ ਆ ਨਾ ਜੀ। ਅਸੀਂ ਉਹ ਦੋਨ ਦਾ ਇੱਕ ਦਿਨ ਸਿੱਟਿਆ ਸੀ ਜਿਸ ਦਿਨ ਅਸੀਂ ਸੋਹਣੇ ਸ਼ਾੜਾ ਮੇਲਾ 61 ਆੜੇ ਚੀਨੇ ਬੋਲ ਦੇਣਾ ਸੀ। ਪੂਰਾ ਮੇਲਾ ਉਹ ਜੋਧਾਂ ਦਾ ਬੋਲ ਦੇ ਉਹਦੇ ਵਿੱਚ ਸੀ 99 ਆੜੇ ਬੋਲ ਦੇਣਾ। ਅੱਛਾ ਜੀ। 50 ਆੜੀ ਦੌੜ ਉਹਨਾਂ ਨੇ ਵਿਨ ਕੀਤੀ ਸੀ। ਤੇ ਸਾਡੇ ਵਾਲਾ ਬੱਚਾ ਜਿਹੜਾ ਹੈਗਾ ਵਾ ਇਹ ਦੋਨ ਦਾ ਇੱਕ ਦੰਦ ਸਿੱਟਿਆ ਸੀ 61 ਆੜਾ ਚੀਨਾ ਰਾਣੇ ਤਾਰਕ ਦਾ ਬੋਲ। ਉਹ ਬੜੇ ਰੂਜ ਤੇ ਭਜਦਾ ਸੀ। ਉਹਦੀ ਵੀ ਮਿਹਰਬਾਨੀ, ਉਹਨੇ ਸਾਨੂੰ ਪਹਿਲਾਂ ਦਿੱਤਾ 50 ਦੇ ਵਿੱਚ। ਅੱਛਾ ਜੀ। ਦੋਂਦੇ ਜਵਾਨ ਵਾਲੀ ਦੌੜ ਸੀ, ਉੱਥੇ ਸਾਡੇ ਆਏ ਦੂਏ ਨੰਬਰ ਤੇ। ਸਹੀ ਜੀ। ਐਡਾ ਕੁ ਬੱਚਾ ਸੀ ਉਦੋਂ ਉਹ ਤੋਂ ਬਾਅਦ ਭੱਜੇ ਅੱਛੇ ਸੀ। ਕੋ ਅਸੀਂ ਦੌੜਾਂ 'ਚ ਬੋਲ ਲਿਆਂਤੇ ਤੇ ਸੋਹਣੇ ਸ਼ਾੜਾ ਮੇਲਾ ਆ ਗਿਆ ਇੱਥੇ। ਤੇ ਬਸ ਉਹ 8.25 ਖੇਤ ਦੌੜ ਹੋ ਗਈ, 8 ਖੇਤ ਤੋਂ ਉੱਪਰ ਹੋ ਗਈ ਕਿ ਬੱਚਾ ਵਾ ਇਹਨੇ ਕੀ ਕਰਨਾ। ਅੱਛਾ ਜੀ। ਤੇ ਲੇਕਿਨ ਸਾਡੀ ਤਿਆਰੀ ਸ਼ੁਰੂ ਤੋਂ ਇਸ ਤਰ੍ਹਾਂ ਦੀ ਸੀਗੀ ਸਾਡੇ ਬਜ਼ੁਰਗਾਂ ਦੀ ਕਿ ਅਸੀਂ ਬੋਲਦਾਂ ਨੂੰ ਬੱਚੇ ਤੋਂ ਸਖਤੀ ਨਾਲ ਭਜਾਉਂਦੇ ਆ। ਸਹੀ ਜੀ। ਸਾਡੀ 8 ਖੇਤਾਂ ਦੀਆਂ ਫਰਾਈਆਂ ਸੀ, ਵੱਡੇ ਭੁੰਡੀ ਨਾਲ ਉਹਦੀ ਤਿਆਰੀ ਸੀ। ਸਹੀ ਜੀ। ਉਹਦੀ ਬੜੀ ਸਖਤੀ ਨਾਲ ਤਿਆਰੀ ਸੀ। ਬਜ਼ੁਰਗ ਸਾਡੇ ਆਪ ਉਹਨੂੰ ਫੇਰਾ ਤੋਰਾ ਕਰਾਉਂਦੇ ਸੀ। ਉਹਨਾਂ ਦਾ ਰੇੜੇ ਤੇ ਫੇਰਨਾ ਵੀ ਇਦਾਂ ਹੀ ਹੁੰਦੀ ਸੀ, ਬੋਲ ਦੀ ਫਿਰਤ ਹੋ ਗਈ ਹੈ। ਹਰ ਬੰਦੇ ਦਾ ਕੰਮ ਵੀ ਨਹੀਂ ਉਦਾਂ ਬੋਲਦਾ ਨੂੰ ਫੇਰਨਾ ਨਾ ਜਿੱਦਾਂ ਉਹ ਬੋਲਦਾ ਨੂੰ ਫੇਰਦੇ ਸੀ। ਸਹੀ ਜੀ। ਉਹਨਾਂ ਦੀ ਤਿਆਰੀ ਵੀ ਬੜੀ ਸਖਤ ਸੀ ਕਿਉਂਕਿ ਉਹਨਾਂ ਨੂੰ ਬਹੁਤ ਜਨੂਨੀ ਸ਼ੌਕ ਸੀਗਾ। ਸਹੀ ਜੀ। ਉਹ ਫਿਰ ਅਸੀਂ ਜਿਹੜਾ ਇੱਥੇ ਪੀਰ ਮਹੱਲ ਸਾਡੇ ਆ ਨਾ ਸੋਹਣੇ ਸ਼ਾੜਾ ਮੇਲਾ ਸੀ। ਹਾਂਜੀ। ਜਿਹੜੇ ਭਾਈ ਮਕਸੂਦ ਹੁਣੀ 60 ਆੜੇ ਕਰਾਉਂਦੇ ਹੈਗੇ ਆ। ਠੀਕ ਜੀ। ਠੀਕ ਆ ਨਾ ਜੀ। ਡਾਕਟਰ ਸੂਦਾ ਜੀ। ਹਾਂਜੀ। ਇਹ ਕਰਾਉਂਦੇ ਸੀ ਮੇਲਾ ਤੇ ਅਸੀਂ ਇੱਥੇ ਪੀਰ ਮਹੱਲ ਫਿਰ ਦੌੜੇ। ਅੱਲਾ ਖੈਰ ਕਰੇ, ਸ਼ਾਮ ਨੂੰ 8 ਕਿਲੋ ਤੋਂ ਉੱਪਰ ਦੌੜ ਸੀਗੀ। ਇਹ ਜੋਧਾਂ ਵਾਲਾ ਬੋਲ ਵੀ ਤੇ 99 ਵਾਲਾ ਵਿਨਰ ਬੋਲ ਸੀਗੇ। ਇਹ ਫਾਈਨਲ ਦੇ ਵਿੱਚ ਉਹ ਵੀ ਸੀ। ਹੋਰ ਵੀ ਗੱਡੀਆਂ ਬਹੁਤ ਅੱਛੀਆਂ ਸੀਗੀਆਂ। ਅੱਛਾ ਜੀ। ਲੇਕਿਨ ਉਸ ਬੱਚੇ ਨੇ ਸਾਡੇ ਨੇ ਸ਼ਾਮ ਨੂੰ ਕੋ 2 ਰੇੜੇ ਪੈਂਦੇ ਹੋਣੇ ਆ ਜੀ। 22 ਸਤਾਰ ਸਾਡਾ ਸਵਾਰ ਸੀ ਉਸ ਦਾ। ਗੰਜੂ ਵਾਲੇ ਜੀ। ਗੰਜੂ ਵਾਲਾ। ਸਹੀ ਜੀ। ਰਾਉਂਡ 'ਚ ਵੀ ਉਹੀ ਸੀਗੇ ਜੀ? ਹਾਂਜੀ, ਰਾਉਂਡ 'ਚ ਵੀ ਉਹੀ ਸੀ, ਫਾਈਨਲ 'ਚ ਵੀ ਉਹੀ ਸੀ। ਅੱਛਾ ਜੀ। ਹਾਂਜੀ। ਤੇ ਬੋਲਦਾਂ ਨੇ ਸ਼ਾਮ ਨੂੰ ਕੋਈ ਸ਼ਾ ਕੋਲ ਹੀ ਨਹੀਂ ਆਉਣ ਦਿੱਤੀ। ਉਹ ਫਿਰ ਸਾਡੇ ਲਾਲ ਚੀਨਾ ਭੁੰਡੀ ਸੀ ਜਿਹੜਾ ਨਾ ਜੋਧਾਂ ਵਾਲੇ ਤੋਂ ਬਾਅਦ ਸਾਡਾ ਉਹਨੇ ਬੜਾ ਰੂਜ ਕਮਾਇਆ। ਲਾਲ ਚੀਨਾ ਸੀ ਜੀ 20,000 ਹੀ ਆ? ਹਾਂਜੀ 20,000 ਹੀ ਆ। ਅੱਛਾ। ਤੇ ਜਦੋਂ ਤੁਸੀਂ ਜਿੱਤੇ ਜੀ ਆਪਣੇ ਜੋਧਾਂ ਵਾਲੇ ਨੂੰ ਜਾ ਕੇ, ਫਿਰ ਤੁਸੀਂ ਕਿੰਨੇ ਕੁ ਐਕਸਾਈਟਡ ਹੋਏ ਜੀ? ਤੁਹਾਡਾ ਖੁਸ਼ੀ ਦਾ ਲੈਵਲ ਕੀ ਸੀ ਜੀ ਉਦੋਂ? ਸਾਡਾ ਤੇ ਤੁਹਾਨੂੰ ਪਤਾ ਹੀ ਹੈ ਜੀ। ਫਿਰ ਇੱਕ ਦੋਂਦਾ ਬੱਚਾ ਹਰੇਕ ਦੰਦ ਉਹਨੇ ਦੋਂਦਾ ਸਿੱਟਿਆ ਸੀ। ਬਿਲਕੁਲ ਜੀ। ਤੇ ਪੂਰਾ ਭਰਿਆ ਹੋਇਆ ਮੇਲਾ ਉਹਨੇ ਜਿੱਤਿਆ। ਫਿਰ ਦੌੜ 8 ਕਿਲੋ ਤੋਂ ਉੱਪਰ ਸੀਗੀ। ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ। ਹਾਂਜੀ। ਸਾਡੀ ਥੋੜੀ ਤਿਆਰੀ ਇਸ ਹਿਸਾਬ ਦੀ, ਅਸੀਂ ਬੋਲਦਾਂ ਨੂੰ ਬੜੀ ਸਖਤੀ ਦੇ ਨਾਲ ਭਜਾਉਂਦੇ ਆ। ਹੁਣ ਦੌੜਾਂ ਹੁੰਦੀਆਂ ਨਾ 5.5-6 ਕਿੱਲੇ ਆ ਖੀਰੇ ਦੋਂਦੇ। ਸਾਡਾ ਸ਼ੁਰੂ ਤੋਂ ਹੁੰਦਾ ਸੀ ਖੀਰੇ ਦੋਂਦਿਆਂ ਦਾ ਬੱਚਾ। ਦੇਖੋ ਹੁਣ ਅਸੀਂ ਆ ਜਿਹੜਾ 16 ਲੱਖ ਰੁਪਏ ਦਾ ਲਿਆ ਵਾ, ਇਹ ਖੀਰਿਆਂ ਦੇ ਵਿੱਚ ਇਹਨੇ ਹੁਣ ਦੌੜਾਂ ਲਗਾਤਾਰ ਜਿੱਤਦਾ ਆ ਰਿਹਾ ਸੀ ਰੋਜ਼ ਤੇ। ਇਹ ਅਸੀਂ ਲਿਆ ਕੇ ਇਹਨੂੰ ਭਜਾਇਆ ਵਾ। 2 ਦੌੜਾਂ ਗਾਲਬਨ ਅਸੀਂ ਭੱਜੇ ਆ, ਇੱਕ ਜਿੱਤ ਗਏ, ਇੱਕ ਹਾਰ ਗਏ ਹੈਗੇ ਆ। ਲੇਕਿਨ ਉਸ ਤੋਂ ਬਾਅਦ ਬਹੁਤ ਦੌੜਾਂ ਹੋਈਆਂ। ਅਸੀਂ ਹਰੇ ਨੂੰ ਖੀਰਿਆਂ ਵਿੱਚ ਕੋਈ ਮੇਨ ਦੌੜ ਚੱਲ ਲਿਆ ਹੀ ਨਹੀਂ ਰਹੇ। ਅੱਛਾ ਜੀ। ਠੀਕ ਆ ਜੀ। ਸਾਡਾ ਇੱਕ ਸ਼ੌਕ ਹੈਗਾ ਕਿ ਅਸੀਂ ਸਟਾਰਟਿੰਗ ਹੀ ਮੇਨ ਬੋਲਦਾਂ 'ਚ ਜਾ ਕੇ ਦੇਣੀ ਆ। ਖੀਰਿਆਂ ਦੇ ਵਿੱਚ ਅਸੀਂ ਬਹੁਤ ਘੱਟ ਆ। ਦੋਂਦਿਆਂ ਵਾਲੀਆਂ ਦੌੜਾਂ ਹੋ ਗਈਆਂ ਜਿੱਦਾਂ ਲੋਕਾਂ ਨੂੰ ਖੀਰੇ ਭਜਾ ਲਓ। ਹਾਂਜੀ। ਤੇ ਕੋਈ ਮਜਬੂਰੀ ਐਮਰਜੈਂਸੀ ਬਣ ਜਾਵੇ ਤਾਂ ਫਿਰ ਹੈ। ਲੇਕਿਨ ਸ਼ੁਰੂ ਤੋਂ ਅਸੀਂ ਲਿਆ ਕੇ ਨਾ ਬੜੀਆਂ ਦੌੜਾਂ ਵਿੱਚ ਹੀ ਲਿਜਾਨੇ ਬੋਲਦਾਂ। ਸਹੀ। ਤੇ ਜਿਹੜਾ 20,000 ਆ ਤੁਹਾਡੇ ਕੋਲ ਜੀ ਕਿੰਨੇ ਟਾਈਮ ਭੱਜਿਆ ਜੀ ਉਹ ਤਕਰੀਬਨ? 20,000 ਵਾਲਾ ਸਾਡੇ ਕੋਲ ਵੀ ਕੋਈ 3-4 ਸਾਲ ਬੜੇ ਅੱਛੇ ਭੱਜਿਆ ਜੀ। ਅੱਛਾ ਜੀ। ਤੇ ਮੋਸਟਲੀ ਕਿਹਦੇ ਨਾਲ ਜੋੜ ਬਣਦਾ ਰਿਹਾ ਉਹਦਾ ਜੀ ਪਰਫੈਕਟ? ਉਹਦਾ ਪਰਫੈਕਟ ਜੋੜ ਹੈ ਨਾ ਜਿਹੜਾ ਮੇਨ 61 ਵਾਲਾ ਬੋਲ ਚੀਨਾ ਰਾਣੇ ਤਾਰਕ ਦਾ ਜੀ। ਅੱਛਾ ਜੀ। ਮੇਨ ਜੋੜ ਸਾਡਾ ਉਹਦੇ ਨਾਲ ਸੀਗਾ। ਉਹਦੇ ਨਾਲ ਜਦੋਂ ਵੀ ਭੱਜਦੇ ਸੀਗੇ ਨਾ ਹਾਂਜੀ, ਅਸੀਂ ਤਕਰੀਬਨ ਦੌੜ ਨੂੰ ਵਿਨ ਕਰ ਲੈਂਦੇ ਸੀਗੇ। ਸਹੀ ਜੀ। ਉਹਦਾ ਨਾਲ ਸਾਡਾ ਬਹੁਤ ਮੇਨ ਜੋੜ ਸੀ। ਉਸ ਤੋਂ ਬਾਅਦ ਵੀ ਬੜੀਆਂ ਅੱਛੀਆਂ ਉਹਨੇ ਦੌੜਾਂ ਜਿੱਤੀਆਂ, ਬੜੇ ਮਿਲੇ ਜਿੱਤੇ ਆ ਜੀ ਉਹਨੇ ਵੀ ਬੜੇ। ਫਿਰ ਉਹ ਸਕਰੀਨ ਤੋਂ ਪਿੱਛੇ ਕਿਸ ਤਰ੍ਹਾਂ ਹੋਇਆ ਜੀ? ਬਸ ਤੁਹਾਨੂੰ ਪਤਾ ਫਿਰ ਇਹ ਥੋੜਾ ਬੋਲਦਾਂ ਦੀ ਲੈਣ ਦਾ ਸਿਸਟਮ ਹੈ ਕਿ 2 ਸਾਲ ਅੱਛੇ ਲਾਉਂਦੇ ਆ ਬੋਲ। ਹਾਂਜੀ। ਉਸ ਤੋਂ ਬਾਅਦ ਆਸਤਾ ਫਿਰ ਥੋੜਾ ਪਿੱਛੇ ਆਉਣਾ ਸ਼ੁਰੂ ਹੋ ਜਾਂਦੇ ਆ। ਸਹੀ ਜੀ। ਜਦੋਂ ਪਿੱਛੋਂ ਨਵੇਂ ਬੱਚੇ ਨਿਕਲਦੇ ਆ 2 ਸਾਲ 3 ਸਾਲ ਦਾ ਸਮੇਂ ਤੁਸੀਂ ਪੀਰੀਅਡ ਹੈ ਬੋਲਦਾਂ ਦਾ। ਹਾਂਜੀ। ਜਿਹੜਾ ਅੱਛੇ ਤਰੀਕੇ ਨਾਲ ਇਹ ਭਜਦੇ ਆ। ਜਦ ਤੱਕ ਤੁਹਾਨੂੰ ਪਤਾ ਪਿੱਛੋਂ ਵੀ ਬੱਚੇ ਆਉਣੇ ਹੁੰਦੇ ਉਹਨਾਂ ਨੇ ਵੀ ਰੂਜ ਤੇ ਚੜਨਾ ਹੀ। ਸਾਰੀ ਗੱਲ ਹੈ ਜੀ। ਅਗਲੇ ਨੇ ਜਗ੍ਹਾ ਦੇਣੀ ਹੈ ਤੇ ਪਿਛਲੇ ਨੇ ਆਉਣਾ ਜੀ। 61 ਵਾਲੇ ਬੋਲਦਾਂ ਨਾਲ ਅਸੀਂ ਉਹਨੂੰ ਜਦੋਂ ਵੀ ਭੱਜੇ ਨਾ ਅਸੀਂ ਜਿੱਤੇ ਆ। ਬੜੀਆਂ ਅੱਛੀਆਂ ਮਿਆਰੀ ਦੌੜਾਂ, ਬੜੇ ਮੇਲੇ ਸੀਗੇ। ਸਹੀ ਜੀ। ਉਸ ਬੋਲਦਾਂ ਨਾਲ ਅਸੀਂ ਫਿਰ ਭਜਦੇ ਰਹੇ ਆ। ਫਿਰ ਉਸ ਤੋਂ ਬਾਅਦ ਜੀ? ਉਸ ਤੋਂ ਬਾਅਦ ਅਸੀਂ ਬੜੇ ਹੋਰ ਬੱਚੇ ਵੀ ਲੈ ਕੇ ਆਂਦੇ ਲੇਕਿਨ ਸਾਡੇ ਸ਼ੌਕ ਤੱਕ ਨਹੀਂ ਪਹੁੰਚਦੇ ਸੀ ਉਹ। ਫਿਰ ਉਸ ਤੋਂ ਬਾਅਦ ਸ਼ੌਕ ਤੱਕ ਕਿਹੜਾ ਪਹੁੰਚਿਆ? ਜਿਹੜਾ ਹੁਣ ਲਾਖਾ ਬੋਲਦਾ ਨਾ ਜੀ, ਇਹ ਖੜਾ ਪਿੱਛੇ ਤੁਹਾਡੇ। ਅੱਛਾ ਜੀ। ਇਹ 20,000 ਤੋਂ ਬਾਅਦ ਇਹ ਨਾਮਵਰ ਹੋਇਆ ਜੀ? ਇਹ ਨਾਮਵਰ ਹੋਇਆ ਜੀ। ਇਹ ਅਸੀਂ 10 ਲੱਖ ਰੁਪਏ ਦਾ ਲੈ ਕੇ ਆਂਦਾ ਜੀ। ਇਹ ਕਿੱਥੋਂ ਲਿਆਂਦਾ ਸੀ ਭਾਜੀ? ਇਹ ਅਸੀਂ ਲੈ ਕੇ ਆਂਦਾ ਸੀਗਾ ਇਹ ਗੁੱਜਰ ਬਸ ਇਧਰ ਵਾ ਪਿੰਡ ਆਪਣਾ ਰੁਝਾਣੇ ਦੇ ਕੋਲ ਆ। ਅੱਛਾ ਜੀ। ਤੇ ਉੱਥੋਂ ਅਸੀਂ ਲੈ ਕੇ ਆਂਦਾ ਸੀ ਇਹ 10 ਲੱਖ ਰੁਪਏ ਦਾ ਬੱਚਾ ਇਹ। ਹਾਂਜੀ। ਤੇ ਉਦੋਂ ਭੱਜਦਾ ਸੀ ਕੋਈ ਜੀ ਉਹਨਾਂ ਦੇ ਕੋਲ ਜੀ? ਹਾਂਜੀ ਭੱਜਦਾ ਸੀ। ਕੱਪ ਫੜਦਾ ਸੀ ਕਿ ਨਹੀਂ ਜੀ? 301 ਦੇ ਵਿੱਚ ਇਹਨੇ ਗਾਲਬਨ ਇੱਕ ਦੌੜ ਜਿੱਤੀ ਸੀ ਫਖਰੇ ਰੁਝਾਣਾ ਦੇ ਨਾਲ। ਅੱਛਾ ਜੀ। ਤੇ ਬੱਚਾ ਹੀ ਸੀ, ਹਰੇ ਕਿਸੇ ਦੀ ਸਮਝ ਚ ਨਹੀਂ ਸੀਗਾ। ਇਹ ਵੀ ਸਾਡੀ ਇੱਕ ਜਿੱਦਾਂ ਕਹਿੰਦੇ ਹੁੰਦੇ ਕਿ ਸਾਨੂੰ ਅਸੀਂ ਲੈ ਰਹੇ ਸੀ ਸਾਰੇ ਬੋਲਦਾ ਨਾ, ਸਾਨੂੰ ਕੁਛ ਇਸ ਬੱਚੇ ਦਾ ਕੋਈ ਸਮਝ ਸਾਡੇ ਇਹ ਵੀ ਚੜਿਆ। ਇਹ ਲੱਗਦਾ ਕਿ ਮੈਂ ਸ਼ੁਰੂ ਤੋਂ ਤੁਸੀਂ ਸ਼ੌਕ ਕਰਦੇ ਆ ਰਹੇ, ਸ਼ੌਕ ਤੋਂ ਆਊਟ ਨਹੀਂ ਹੋਏ ਤੁਸੀਂ ਇੱਕ ਲਮਹਾ ਵੀ। ਤੇ ਤੁਸੀਂ ਕੋਈ ਇਸ ਤਰ੍ਹਾਂ ਦੀ ਪ੍ਰੈਕਟਿਸ ਆਪਣੇ ਤੁਹਾਡੇ ਤੇ ਇਸ ਤਰ੍ਹਾਂ ਦਾ ਵੀ ਟਾਈਮ ਆਇਆ ਕਿ ਤੁਹਾਡੀ ਜੋਗ ਪੂਰੀ ਆਪਣੇ ਘਰ ਦੀ ਹੋਈ ਜੀ? ਦੋਵੇਂ ਬੈਲ ਤੁਹਾਡੇ ਆਪਣੇ?
ਅਸੀਂ ਇਹ ਟਰਾਈ ਬੜੀ ਕੀਤੀ ਆ ਜੀ, ਤੇ ਕਾਮਯਾਬ ਹੋਈ ਇਸ try 'ਚ? ਕਾਮਯਾਬ ਇਸ ਕੰਡੀਸ਼ਨ 'ਚ ਨਹੀਂ ਪਹੁੰਚੇ ਕਿ ਅਸੀਂ ਪਹਿਲੀਆਂ ਦੌੜਾਂ ਨੂੰ ਵਿਨ ਕਰ ਸਕੀਏ। ਅੱਛਾ ਜੀ। ਲੇਕਿਨ ਹੁਣ ਇਨਸ਼ਾਅੱਲਾ ਅਸੀਂ ਇਸ ਗੱਲ ਤੇ ਮੁਤਮਿਨ ਬੈਠੇ ਹਾਂ। ਹਾਂਜੀ। ਇਨਸ਼ਾਅੱਲਾ ਸਾਡਾ ਜਿਹੜਾ ਬੋਲਦ ਲੱਖਾ ਨਾ ਭੁੰਡੀ ਹਾਂਜੀ। ਤੇ ਆ ਬੱਚਾ ਨਵਾਂ ਲਿਆ 16 ਲੱਖੀ ਆ। ਹਾਂਜੀ। ਇਨਸ਼ਾਅੱਲਾ ਜਿੱਦਣ ਅਸੀਂ ਇਹਦੇ ਥੋੜਾ ਇੰਤਜ਼ਾਰ ਚਾਹ ਕੇ ਦੁੰਦਾ ਹੋ ਜਾਵੇ, ਥੋੜਾ ਜਿਹਾ ਇਹ ਮਾਹੌਲ ਬਣਾ ਜਾਵੇ। ਬਹੁਤ ਅੱਛੀਆਂ ਇਹਨਾਂ ਦੀਆਂ ਫਿਰਤਾਂ ਲੱਗੀਆਂ, 2 ਲੋਕਾਂ ਨੇ ਦੇਖੀਆਂ ਔਰ ਬਹੁਤ ਪਸੰਦ ਕੀਤਾ ਵਾ। ਸਹੀ ਜੀ। ਤੇ ਬਹੁਤ ਮਿਆਰ ਤੇ ਭੱਜੇ ਹੈਗੇ ਆ ਨਾ ਇਹ। ਹਾਂਜੀ। ਲੇਕਿਨ ਅਸੀਂ ਹਰੇ ਥੋੜਾ ਜਿਹਾ ਇੰਤਜ਼ਾਰ ਚਾਹਾਂਗੇ, ਬੱਚਾ ਹਰੇ ਖੀਰਾ ਵਾ, ਹਾਂਜੀ। ਬਚਾ ਰਹੇ ਆ ਅਸੀਂ ਇਹਨੂੰ ਖੱਸੀ ਕਰਵਾਤਾ ਜੀ। ਠੀਕ ਜੀ। ਹਾਂਜੀ, ਹੁਣ ਕੁਝ ਰੈਸਟ ਕਰੇਗਾ ਇਹ, ਇਦੋਂ ਬਾਅਦ ਇਹਨੂੰ ਦੁਬਾਰਾ ਬੱਚੇ ਨੂੰ ਦੌੜਾਂ ਦੇ ਕੱਢਾਂਗੇ। ਅੱਛਾ ਜੀ। ਹਾਂਜੀ। ਤੇ ਤੇਲਾ ਬੋਲਦਾ ਨਾ ਜਿਹੜਾ ਜੀ, ਇਹ ਲਾਖਾ ਵਾ। ਹਾਂਜੀ। ਇਹ ਆਪਣੇ ਹਨੈਨ ਭਾਈ ਆ, ਠੀਕ ਆ ਨਾ ਜੀ, ਕੁਤਰਵਾਲ ਵਾਲੇ ਜੀ। ਕੁਤਰਵਾਲ ਵਾਲੇ। ਹਾਂਜੀ। ਤੇ ਭਾਈ ਸ਼ਹਿਬਾਜ਼ ਆ, ਵਲੈਤੀ ਗਰੁੱਪ ਵਾਲੇ ਜੀ। ਵਲੈਤੀ ਗਰੁੱਪ ਵਾਲੇ। ਹਾਂਜੀ। ਤੇ ਤਾਹਰ ਗੇਲਾ ਪਿਆ ਵਾਲੇ। ਹਾਂਜੀ। ਹਾਂਜੀ। ਇਹ ਸਾਡੇ ਇਸ ਬੋਲ ਚ ਭਾਈ ਵਾਲਾ ਜੀ। ਅੱਛਾ ਜੀ। ਅਸੀਂ ਹੁਣ ਜਿਹੜਾ ਸ਼ੌਕ ਹੈ ਨਾ ਸਾਡਾ, ਹਾਂਜੀ, ਇਹ ਸਾਡਾ ਰਲ ਕੇ ਇਕੱਠਾ ਹੋਇਆ 16 ਲੱਖੀਆ ਬੱਚਾ। ਅੱਛਾ ਭਾਜੀ, ਜਦੋਂ ਤੁਹਾਡੇ ਕੋਲ ਪਹਿਲੇ ਭੁੰਡੀ ਬੈਲ ਸੀ ਜਿਹੜਾ ਤੁਸੀਂ ਪਹਿਲੇ ਭਜਾਇਆ ਤੁਹਾਡੇ ਬਜ਼ੁਰਗਾਂ ਨੇ 2003 ਦੇ ਵਿੱਚ, ਹਾਂਜੀ, ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਚੀਨਾ ਜੋਧਾ ਵਾਲਾ ਆਇਆ, ਹਾਂਜੀ, ਫਿਰ 20,000 ਹੀ ਆਇਆ। ਇਹ ਜਦੋਂ ਬੈਲ ਤੁਸੀਂ ਭੱਜਦੇ ਰਹੇ ਤੁਹਾਡੇ ਰੋਜ਼ ਤੇ, ਹਾਂਜੀ, ਤੇ ਤੁਹਾਨੂੰ ਕੋਈ ਦੋਸਤ ਫੋਰਸ ਕਰਦੇ ਰਹੇ ਕਿ ਤੁਹਾਨੂੰ ਸੇਲ ਕਰ ਦਿਓ, ਕੋਈ ਆਫਰ ਕਰਦੇ ਰਹੇ ਪੈਸਿਆਂ ਦੀ ਜੀ? ਹਾਂਜੀ। ਜਿਹੜਾ ਸਾਡਾ ਸਟਾਰਟ ਤੇ ਭੁੰਡੀ ਬੋਲ ਭਜਦਾ ਸੀਗਾ ਨਾ ਜੀ, ਹਾਂਜੀ, ਉਦੋਂ ਉਸ ਬੋਲ ਦਾ ਲੱਗਾ ਸੀ 12 ਲੱਖ ਰੁਪਇਆ। ਉਹ ਅੱਜ ਦੀ ਕੀਮਤ ਅਗਰ ਲਾਈਏ ਤੇ ਆਪਾਂ ਕੋਈ 70-80 ਲੱਖ ਰੁਪਇਆ ਕਹਿ ਸਕਦੇ ਹਾਂ। ਅੱਛਾ, ਉਹ ਕਿੰਨੇ ਨੇ ਲਾਇਆ ਸੀ 12 ਲੱਖ ਜੀ ਦਾ? ਉਹ ਆਪਣੀ ਸਮੁੰਦਰੀ ਵਾਲ ਦੀ ਪਾਰਟੀ ਸੀਗੀ ਜੀ, ਉਹਨਾਂ ਨੇ ਆਪਣਾ ਸਾਡੇ ਅਸ਼ਰਫ ਜੋੜਾ ਸਾਹਿਬ ਆ, ਇਹਨਾਂ ਦੀ ਸਿਫਾਰਿਸ਼ ਵੀ ਕਰਵਾਈ, ਕੋ ਅੰਦਰੋਂ ਬਾਹਰੋਂ ਵੀ ਸਾਨੂੰ ਬੜਾ ਕਿਹਾ। ਲੇਕਿਨ ਤੁਸੀਂ ਨਹੀਂ ਫਿਰ? ਹਾਂਜੀ, ਸਾਡੇ ਬਜ਼ੁਰਗਾਂ ਨੇ ਕਿਹਾ ਕਿ ਅਸੀਂ ਬੋਲਦ ਵੇਚਣਾ ਨਹੀਂ। ਸਹੀ ਜੀ। ਅਸੀਂ ਇਸ ਬੋਲਦ ਨੂੰ ਭਜਾਉਣਾ। ਅਸੀਂ ਇਧਰ ਦੌੜ ਤੇ ਗਏ ਸੀ ਤੇ ਉਦੋਂ ਉਹਨਾਂ ਨੇ ਗੱਡੀ ਦੀ ਚਾਬੀ ਦਿੰਦੇ ਸੀਗੇ। ਉਹ ਗੱਡੀ ਜਿਹੜੀ ਅੱਜ ਲਾਓ ਕਿ ਨਵੀਂ ਤਕਰੀਬਨ ਲਾ ਲਓ ਕੋ 50-60 ਲੱਖ ਰੁਪਏ ਦੀ ਆ। ਸਹੀ ਜੀ। ਉਹ ਨਵੀਂ ਗੱਡੀ ਸੀ, ਥੋੜੀ ਚੱਲੀ ਹੋਈ ਸੀ ਬਸ। ਅੱਛਾ ਜੀ। ਤੇ ਉਹਦਾ ਗੱਡੀ ਉਹਦੇ ਬੜੇ ਪੈਸੇ ਲੱਗੇ ਜੀ ਬੋਲ ਦੇ। ਉਸ ਟਾਈਮ ਦੇ ਵਿੱਚ 12 ਲੱਖ ਰੁਪਇਆ ਬਹੁਤ ਸੋਹਣਾ ਸੀ। ਘੱਟ ਤੋਂ ਘੱਟ ਵੀ ਲਾਓ 50 ਲੱਖ ਰੁਪਇਆ ਅੱਜ ਦਾ ਲਾ ਲਓ। ਸਹੀ ਜੀ। ਤੇ ਜਿਹੜਾ 20,000 ਤੁਹਾਡਾ ਭੱਜਿਆ ਜੋਧਾਂ ਵਾਲੇ ਚੀਨੇ ਤੋਂ ਬਾਅਦ, ਹਾਂਜੀ, ਉਹਦੀ ਵੀ ਕਿਸੇ ਨੇ ਕੋਈ ਆਫਰ ਕਰਵਾਈ ਜੀ? ਉਹਦੇ ਵੀ ਸਾਨੂੰ ਆਫਰ ਹੁੰਦੀ ਰਹੀ ਆ। ਉਹਦੇ ਵੀ ਸਾਨੂੰ ਗਾਜ਼ੀਆਬਾਦ ਦੀ ਪਾਰਟੀ ਸੀਗੀ, ਉਸ ਬੱਚੇ ਦੇ ਵੀ ਸਾਨੂੰ ਪੈਸੇ ਲੱਗੇ ਆ, ਅਸੀਂ ਨਹੀਂ ਦਿੱਤਾ ਹੈਗਾ। ਸਹੀ ਜੀ। ਸਾਡਾ ਨਹੀਂ ਸ਼ੌਕ ਹੈਗਾ ਕਿ ਅਸੀਂ ਬੋਲਦਾਂ ਨੂੰ ਤਿਆਰ ਕਰਕੇ ਤਾਂ ਇਸ ਤਰੀਕੇ ਨਾਲ ਨਾ, ਜਿਹੜਾ ਬੋਲ ਸਾਡੀ ਲਿਮਟ ਤੇ ਸਾਡੇ ਸ਼ੌਕ ਦੀ ਹੱਦ ਨੂੰ ਜਾਂਦਾ ਨਾ, ਅਸੀਂ ਉਹ ਨਹੀਂ ਵੇਚਦੇ। ਫਿਰ ਜਦੋਂ ਸਕਰੀਨ ਤੋਂ ਹਟਿਆ ਜੀ, ਫਿਰ ਤੁਸੀਂ ਉਹ ਬੈਲ ਨੂੰ? ਸਕਰੀਨ ਤੋਂ ਜਦੋਂ ਹਟ ਗਿਆ, ਸਾਡੀ ਲਿਮਟ ਚ ਉਹ ਨਾ ਪਿੱਛੇ ਚਲਾ ਗਿਆ। ਹਾਂਜੀ, ਫਿਰ ਸੇਲ ਆਪਣੀਆਂ ਦੌੜਾਂ ਵਿੱਚ ਚਲਾ ਗਿਆ। ਸਾਡੇ ਅਜ਼ੀਜ਼ ਹੀ ਸੀਗੇ, ਸਾਡੇ ਅੱਗੇ ਜਾਣ ਵਾਲੇ ਸੀਗੇ, ਅਸੀਂ ਫਿਰ ਉਹਨਾਂ ਨੂੰ ਉਹ ਸੇਲ ਕਰ ਦਿੱਤਾ ਸੀ। ਰੀਮ ਯਾਰ ਖਾਂ, ਉਹ ਆਪਣੀਆਂ ਦੌੜਾਂ 'ਚ ਨਹੀਂ ਭਜਦਾ ਸੀ, ਕਿਉਂਕਿ ਅਸੀਂ ਨਹੀਂ ਬੜਾ ਭੁੰਡੀ ਸੀ, ਅਸੀਂ ਉਹ ਭਜਾਉਣੋਂ ਛੱਡਿਆ। ਉਸ ਬਜ਼ੁਰਗਾਂ ਨੇ ਕਿਹਾ, ਅਸੀਂ ਉਹਨੂੰ ਅੱਲਾ ਦੇ ਰਾਹ ਤੇ ਕੁਰਬਾਨੀ ਦਿੱਤਾ। ਸਹੀ। ਉਸ ਤੋਂ ਬਾਅਦ ਫਿਰ ਤੁਸੀਂ ਇਹ ਜਿਹੜਾ ਲੱਖਾ ਬੈਲ ਲਿਆ, ਤੁਸੀਂ 3-4 ਭਾਈ ਵਾਲ ਦੱਸੇ ਜੀ, ਇਹ ਤੁਸੀਂ ਸਟਾਰਟ ਜੋ ਲਿਆ 10 ਲੱਖ ਦਾ, ਇਹ ਉਦੋਂ ਤੋਂ ਹਿੱਸੇਦਾਰ ਆ ਜਾਂ ਬਾਅਦ ਚ ਆਇਆ ਜੀ ਦੋਸਤ? ਨਹੀਂ ਜੀ, ਇਹ ਸਾਡੇ ਉਦੋਂ ਦੇ ਹਿੱਸੇਦਾਰ ਆ। ਅੱਛਾ, ਤੁਸੀਂ ਇਕੱਠਿਆਂ ਨੇ ਮਿਲ ਕੇ ਲਿਆ ਸੀ? ਅਸੀਂ ਇਕੱਠਿਆਂ ਨੇ ਸ਼ੌਕ ਕੀਤਾ ਜੀ ਇਸ ਬੱਚੇ ਦਾ। ਅੱਛਾ ਜੀ। ਹਾਂਜੀ। ਤੇ ਇਹ ਪਸੰਦ ਕਿਹਨੇ ਕੀਤਾ ਸੀ ਬੈਲ ਜੀ? ਇਹ ਪਸੰਦ ਆਪਣੇ ਭਾਈ ਨਦੀਮ ਗਏ ਸੀਗੇ। ਅੱਛਾ ਜੀ। ਠੀਕ ਆ ਨਾ ਜੀ, ਤੇ ਨਾਲ ਜ਼ਹਾ ਸਵਾਰ ਸੀਗਾ। ਅੱਛਾ ਜੀ। ਪਹਿਲਾਂ ਅਸੀਂ ਬੋਲ ਦੇ ਇੱਕ ਦੋ ਜਿਸ ਤਰ੍ਹਾਂ ਕਿ ਬਿਲੂ ਸਟਾਰ ਬੋਲ ਭਜਦਾ ਸੀ, ਉਦੋਂ ਬਿਲੂ ਸਟਾਰ ਡਾਕਟਰ ਮਕਸੂਦ ਆੜਾ। ਹਾਂਜੀ। ਅਸੀਂ ਉਹਨਾਂ ਨੂੰ ਵੀ ਕਿਹਾ ਸਾਨੂੰ ਦੇਣਾ ਤੇ ਤੁਸੀਂ ਦੇ ਲਓ ਨਾ, ਤੇ ਉਹ ਨਹੀਂ ਸਾਡਾ ਨੂੰ ਇੱਕ ਲੱਗਦਾ ਸੀ ਕਿ ਸਾਨੂੰ ਸਾਡਾ ਸ਼ੌਕ ਪੂਰਾ ਕਰਾਊਗਾ। ਸਹੀ ਜੀ। ਅਸੀਂ ਉਹਨਾਂ ਨੂੰ ਕਾਫੀ ਟੱਚ ਮਾਰਿਆ, ਲੇਕਿਨ ਉਹਨਾਂ ਨੇ ਕਿਹਾ ਸੀ 20 ਲੱਖ ਤੱਕ ਰੁਪਏ ਉਹਨਾਂ ਦੇ ਉਦੋਂ ਕਿਹਾ, ਤੇ ਲੇਕਿਨ ਉਹਨਾਂ ਨੇ ਕਿਹਾ ਨਹੀਂ, ਅਸੀਂ ਨਹੀਂ ਦੇਣਾ ਹੈਗਾ। ਸਹੀ। ਅਸੀਂ ਫਿਰ ਆਪਣੀ ਕੋ ਬਹੁਤ ਬੱਚੇ ਸੀ ਜਿਹੜੀ ਕੋਈ ਕੰਡੀਸ਼ਨ ਬਣਾਈ, ਜਿਹੜੇ ਸਾਡੇ ਸਮਝ ਚ ਆਉਂਦੇ ਸੀ ਬੱਚੇ ਕਿ ਅੱਗੇ ਜਾਣਗੇ, ਲੇਕਿਨ ਉਹਨਾਂ ਵਿੱਚੋਂ ਅਸੀਂ ਫਿਰ ਇਹ ਬੱਚਾ ਜਿਹੜਾ ਨਾ ਉਦੋਂ ਜ਼ਹਾ ਸਵਾਰ ਸੀਗਾ, ਤੇ ਅਸੀਂ ਜਾ ਇਹ ਬੱਚਾ ਲੈ ਲਿਆ ਜੀ ਉਦੋਂ ਲੱਖ। ਇਹ ਫਿਰ ਬਾਦਲ ਨਾਲ ਦੌੜਿਆ ਇੱਥੇ ਨਾ 50 ਦੇ ਵਿੱਚ ਬੱਚਿਆਂ ਦੀ। ਅੱਛਾ ਜੀ। ਤੇ ਦੌੜ ਵੀ ਨਿਕਾਲੀ ਸੀ ਇਹਨੇ। ਬਾਦਲ ਕੈਰੋਂ ਵਾਲਾ ਬੱਚਾ ਹੀ ਸੀਗਾ ਤੇ ਇਹ ਵੀ ਬਿਲਕੁਲ ਬੱਚਾ ਹੀ ਸੀ। ਇਹ ਇਕੱਠੇ ਹੀ ਉੱਠੇ ਆ ਜੀ ਇਹ। ਸਹੀ ਜੀ। ਬਾਦਲ ਕੈਰੋਂ ਵਾਲਾ ਤੇ ਜਿਹੜਾ ਇਹ ਹੈ ਨਾ, ਇਹ ਇਕੱਠੇ ਇਹਨਾਂ ਨੇ ਫਿਰ 50 ਚ ਦੌੜ ਵੀ ਕੀਤੀ। ਸਹੀ। ਜਿਹੜਾ ਤੁਸੀਂ ਇਹ 16 ਲੱਖ ਦਾ ਲਿਆ ਜੀ, ਇਹ ਤੁਹਾਡਾ ਕੱਲਿਆਂ ਦਾ ਜਾਂ ਇਹ ਚ ਹੈ ਕੋਈ ਹਿੱਸੇਦਾਰ? ਇਹ ਚ ਵੀ ਸਾਡੇ ਜਿਹੜੇ ਉਹਦੇ ਵਿੱਚ ਭਾਈ ਸ਼ਬਾਜ਼ ਆ, ਭਾਈ ਉਹੀ ਸੇਮ ਬੰਦੇ ਆ। ਸਹੀ ਜੀ। ਸਾਡਾ ਹੁਣ ਜ਼ਿਹਨ ਤੇ ਇਹੀ ਆ ਜੀ ਕਿ ਅਸੀਂ ਜਿਹੜਾ ਕੋਈ ਸ਼ੌਕ ਆ ਇਹ ਉਹਨਾਂ ਨਾਲ ਹੀ ਸਾਡਾ ਅਸੀਂ ਇਕੱਠਾ ਹੀ ਕਰਦੇ। ਚਲੋ ਜੀ, ਅੱਲਾ ਦੀ ਜ਼ਾਤ ਖੈਰ ਕਰੇ, ਜਿਹੜੀ ਸੰਗਤ ਬਣੀ ਆ ਜੀ, ਅੱਲਾ ਪਾਕ ਇਹਨੂੰ ਪਾਇਆ ਤਕਮੀਲ ਤੇ ਪਹੁੰਚਾਵੇ ਜੀ। ਹਾਂਜੀ, ਸਾਡੇ ਨਾਲ ਚੱਲਣ ਵਾਲੇ ਅੱਛੇ ਪਾਇਦਾਰ ਚੱਲਦੀ ਰਵੇ ਜੀ, ਅੱਲਾ ਖੈਰ ਕਰੇ। ਤੇ ਜਿਹੜਾ ਉਹ ਛੋਟਾ ਬੈਲ ਹੈ ਜੀ ਪਰਲੇ ਪਾਸੇ ਜੀ, ਕਿਹੜਾ ਕਾਲਾ ਚੀਨਾ ਜੀ? ਉਹ ਹਾਂਜੀ ਹਾਂਜੀ, ਉਹ ਭਾਈ ਸਾਜਦ ਦਾ ਯੂਕੇ ਹੁੰਦੇ ਆ ਉਹ। ਅੱਛਾ ਜੀ। ਕਲਿਆਣਪੁਰ ਦੇ ਆ ਜੀ, ਜਿੱਥੇ ਸਦਾਦੇ ਬੈਲ ਆੜੇ ਆ ਨਾ। ਹਾਂਜੀ ਹਾਂਜੀ, ਉਸ ਪਿੰਡ ਦੇ ਆ। ਠੀਕ ਜੀ। ਉਹ ਸਾਡਾ ਉਹਨਾਂ ਦੇ ਨਾਲ ਆ ਬੱਚਾ, ਛੋਟਾ ਜਿਹਾ ਬੱਚਾ ਸੀਗਾ ਇਹ। ਅੱਛਾ, ਉਹ ਤੁਸੀਂ ਕਿੱਥੋਂ ਲਿਆ ਜੀ ਜਾਂ ਤੁਹਾਡੇ ਘਰ ਦਾ ਜੀ? ਉਹ ਨਹੀਂ, ਇਹ ਘਰ ਦਾ ਨਹੀਂ ਹੈਗਾ। ਇੱਧਰੋਂ ਜਿਹੜੇ ਆਉਂਦੇ ਨਾ ਆਪਣੀ ਲੇਟੀ ਆੜੇ ਬੱਚੇ, ਜਿੱਥੋਂ ਧਨੀ ਦੇ ਆਉਂਦੇ ਸਾਰੇ। ਹਾਂਜੀ ਹਾਂਜੀ। ਇਹ ਉੱਥੋਂ ਨਾ ਬੰਦਿਆਂ ਨੇ ਲੈ ਕੇ ਆਉਂਦੇ ਸੀ ਬੱਚੇ। ਅੱਛਾ ਜੀ। ਉਹਦੇ ਵਿੱਚ ਫਿਰ ਕਾਫੀ ਬੱਚੇ ਸੀ, ਉਹਨਾਂ ਵਿੱਚੋਂ ਅਸੀਂ ਪਿਕਚਰਾਂ ਦੇਖੀਆਂ, ਸਾਨੂੰ ਇਹ ਬੱਚਾ ਛੋਟਾ ਜਿਹਾ ਸੀਗਾ ਇਹ ਇੰਨਾ। ਅੱਛਾ ਜੀ। ਉਹਦੇ ਵਿੱਚ ਲੱਗਾ 1,60,65,000 ਦੇ ਰਾਉਂਡ ਬੋਰਡ, 1,50,000 ਸਾਨੂੰ ਉੱਪਰ ਪਿਆ ਇਹ। ਠੀਕ ਜੀ। ਛੋਟਾ ਜਿਹਾ ਹੀ ਸੀਗਾ ਇਹ।
ਸਹੀ ਜੀ। ਹੁਣ ਇਹ ਤੁਸੀਂ ਤੇ ਭਾਈ ਸਾਜਦ ਯੂਕੇ ਵਾਲੇ ਕਲਿਆਣਪੁਰ ਵਾਲੇ ਜੀ, ਭਾਈ ਸਾਜਦ ਯੂਕੇ ਵਾਲੇ, ਤੁਸੀਂ 2 ਬੰਦੇ ਆ ਜੀ ਇਹਦੇ? ਹਾਂਜੀ ਠੀਕ ਜੀ। ਤੇ ਇਹ ਤਾਂ ਭਾਜੀ ਹੋ ਗਏ ਨਾ ਆਪਣੇ ਬੈਲ ਤੁਹਾਡਾ, ਕਿਉਂਕਿ ਕਹਿੰਦੇ ਆ ਕਿ ਜਿਹੜੀ ਚੀਜ਼ ਬੰਦੇ ਦੀ ਆਪਣੀ ਆ ਨਾ ਉਹ ਬੰਦੇ ਨੂੰ ਪਸੰਦ ਹੁੰਦੀ ਆ, ਉਹ 'ਚ ਗੁਣ ਭਾਵੇਂ ਥੋੜੇ ਹੋਣ ਬਹੁਤੇ ਹੋਣ। ਇਸ ਤੋਂ ਹਟ ਕੇ ਕਿਹੜੇ ਬੈਲ ਆ ਜੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਆ ਕਿ ਇਹ ਨੰਬਰ 1 ਬੈਲ ਆ ਜੀ ਇਸ ਟਾਈਮ ਜੀ, ਮੌਜੂਦਾ ਦੌਰ ਤੇ ਜੀ? ਹਾਂਜੀ ਇਸ ਟਾਈਮ ਬੋਲ ਜਿਹੜਾ ਹੈਗਾ ਜੀ ਮਾਹੀ ਬੋਲ ਬਹੁਤ ਅੱਛਾ ਭੱਜਣ ਡੇ, ਸ਼ਾਨੀ ਵਾਲਾ ਜੀ, ਪੈਪਸੀ ਗਰੁੱਪ ਵਾਲਾ। ਹਾਂਜੀ। ਤੇ ਸੁੰਦਰ ਬੋਲ ਭਾਈ ਖਾਲਦ ਵਾਲਾ ਵੀ ਬਹੁਤ ਅੱਛਾ ਦੌੜਨ ਡਿਆ। ਸਹੀ ਜੀ। ਠੀਕ ਆ ਜੀ। ਉਸ ਤੋਂ ਬਾਅਦ ਸਾਡੇ ਪਿੰਡ ਦਾ ਬੋਲ ਵੀ ਅੱਛਾ ਭੱਜਦਾ, ਜਸ਼ੀਲਾ ਜੀ ਬੋਲ। ਤੇ ਇਹ ਕੋਈ 5-6 ਬੋਲ ਹੈ ਜਿਹੜੇ ਸਾਡੇ ਵਾਲਾ ਭੁੰਡੀ ਬੋਲ ਹੋ ਗਿਆ, ਨਵਾਬ ਬੋਲ ਹੋ ਗਿਆ, ਸ਼ੇਰੇ ਪੰਜਾਬ ਨਵਾਬ ਵਾਲੇ ਬਹੁਤ ਅੱਛਾ ਬੋਲ ਭੱਜਦਾ, ਸਾਡਾ ਉਹਦੇ ਨਾਲ ਬਹੁਤ ਜ਼ਿਆਦਾ ਜੋੜ ਆ ਜੀ ਬੋਲ ਦਾ। ਸਹੀ ਜੀ। ਅਸੀਂ ਉਹਨਾਂ ਦੌੜਾਂ ਵਿਨ ਵੀ ਕੀਤੀਆਂ। ਠੀਕ ਜੀ। ਤੇ ਬਹੁਤ ਅੱਛੇ ਮਿਆਰ ਤੇ ਸਾਡੇ ਬੋਲ ਭੱਜਦੇ ਉਹਦੇ ਨਾਲ, ਨਵਾਬ ਦੇ ਨਾਲ। ਤੇ ਉਹਦੇ ਨਾਲ ਸਾਡੇ ਵਾਲੇ ਬੋਲ ਦਾ ਬੜਾ ਜੋੜ ਆ ਇਹ ਇਲਾਕੇ ਦਾ। ਸਹੀ ਜੀ। ਤੇ ਉਹ ਬੋਲ ਵੀ ਹੈਗੇ, ਸ਼ਹਜ਼ਾਦਾ ਕਲਿਆਣਪੁਰ ਵਾਲਾ ਹੋ ਗਿਆ, ਬੜਾ ਅੱਛਾ ਭੱਜਣ ਡਿਆ। ਇਹ 5-6 ਬੋਲ ਹੈ ਜਿਹੜੇ ਕੋਈ ਜ਼ਿਆਦਾ ਇਸ ਟਾਈਮ ਮਿਆਰ ਤੇ ਭੱਜ ਰਿਹਾ। ਅੱਗੇ ਸੀਗੇ ਸ਼ੇਰਦਿਲ ਬੋਲ ਸੀ, ਪੈਂਥਰ ਬੋਲ ਸੀ, ਉਹ ਥੋੜਾ ਜਿਹਾ ਜਿੱਦਾਂ ਲਿਮਟ ਚੋਂ ਨਾ ਥੋੜਾ ਜਿਹਾ ਉਹਨਾਂ ਨੇ ਆਪਣਾ ਬੜਾ ਰੋਜ਼ ਕਮਾਇਆ। ਹਾਂਜੀ। ਬਹੁਤ ਭੱਜੇ ਆ, ਬਹੁਤ ਜਿੱਤੇ ਆ, ਬਹੁਤ ਮਿਆਰ ਸੀ ਬੋਲਾਂ ਦਾ। ਸਹੀ ਜੀ। ਲੇਕਿਨ ਹੁਣ ਜਿਹੜੇ ਮੌਜੂਦਾ ਇਸ ਟਾਈਮ ਇਹ ਜਿਹੜੇ 6-7 ਕੁ ਬੋਲ ਦਾ ਨਾ ਇਹ ਅੱਛੇ ਜਾ ਰਹੇ ਆ, ਮੁਕਾਬਲਿਆਂ ਦੇ ਵਿੱਚ ਜਾ ਰਹੇ ਇੱਕ ਦੂਏ ਦੇ ਨਾਲ ਹੈ ਨਾ, ਜਦੋਂ ਲੱਗ ਲਗਈਆ ਹੁੰਦਾ ਇੱਕ ਦੂਏ ਨਾਲ ਜੁੜਦੇ ਆ, ਫਿਰ ਬੋਲ ਦੇ ਮੁਕਾਬਲਾ ਕਰਦੇ ਆ। ਖੁਸ਼ਬੂ ਬੋਲ ਵੀ ਅੱਛਾ ਹੁਣ ਭੱਜਣ ਲੱਗਾ, ਉਹ ਵੀ ਅੱਛਾ ਭੱਜ ਰਿਹਾ ਇਸ ਟਾਈਮ। ਅੱਛਾ ਭਾਜੀ, ਤੁਸੀਂ ਇਹ ਬੈਲ ਮੈਦਾਨਾਂ 'ਚ ਲਿਜਾਣ ਲੱਗ ਪਏ, ਜਿਹੜਾ 16 ਲੱਖ ਦਾ ਲਿਆ ਤੇ ਉਹ 1.5 ਲੱਖ ਵਾਲਾ ਜਿਹੜਾ ਉਹ ਨਹੀਂ ਹਲੇ ਲਿਜਾ ਰਹੇ ਜੀ ਤੁਸੀਂ? ਨਹੀਂ, ਉਹ ਵੀ ਅਸੀਂ ਲੈ ਕੇ ਜਾ ਰਹੇ ਹਾਂ ਜੀ। ਅੱਛਾ ਹਾਂਜੀ, ਉਹਨੂੰ ਅਸੀਂ ਫਰਾਈਆਂ ਇੱਥੇ ਤਿਆਰੀ 'ਚ ਲਾਇਆ ਹੋਇਆ ਮੁਕੰਮਲ। ਅੱਛਾ ਜੀ। ਇੱਕ ਦੌੜ ਅਸੀਂ ਫਿਰ ਉਹਨੂੰ ਆਪਣੇ ਹਿਸਾਬ ਨਾਲ 50 'ਚ ਭਜਾ ਕੇ ਵੀ ਲੈ ਕੇ ਆਏ ਆ, ਬੱਚਿਆਂ ਦੀ ਦੌੜ। ਨਾ ਇਹਨਾਂ ਦੀ ਭੁੰਡੀ ਚੱਲਣਾ ਜੀ? ਨਾ, ਸਾਡੇ ਡੇਰੇ ਦਾ ਇੱਕ ਹੈ ਹੀ ਭੁੰਡੀ ਵਾਲਿਆਂ ਦੇ ਵੱਜਦੇ, ਇਹੋ ਚੱਲਦਾ ਰਹਿਣਾ ਜੀ ਬਸ, ਨਾ ਹੋ ਰਹੇ ਨੇ। ਸਹੀ ਹੋ ਗਿਆ ਜੀ, ਜ਼ਬਰਦਸਤ ਜੀ। ਨਾ ਭੁੰਡੀ ਆ ਜੀ। ਤੇ ਲਾਸਟ ਤੇ ਤੁਸੀਂ ਸਾਡੇ ਦੋਸਤਾਂ ਨੂੰ ਜੀ ਕੀ ਪੈਗਾਮ ਦੋਗੇ ਜੀ? ਪੈਗਾਮ ਸਾਰੇ ਭਰਾਵਾਂ ਨੂੰ ਇਹੀ ਆ ਕਿ ਇੱਕ ਸ਼ੌਕ ਆ, ਇੱਕ ਹੈਗਾ ਜ਼ਿਮੀਂਦਾਰਾਂ ਦਾ ਸ਼ੌਕ। ਜੀ ਬਿਲਕੁਲ ਜੀ। ਠੀਕ ਆ ਜੀ। ਇਹਨੂੰ ਕਿਸੇ ਵੀ ਬੰਦੇ ਨੂੰ ਅਨਾਹ ਤੱਕ ਨਹੀਂ ਲੈ ਕੇ ਜਾਣਾ ਚਾਹੀਦਾ। ਦੇਖੋ ਜੀ, ਇੱਕ ਸ਼ੁਕਲ ਮੇਲਾ ਇਹ ਸਾਨੂੰ ਚਾਹੀਦਾ ਕਿ ਬੋਲਦਾਂ ਦੇ ਨਾਲ ਕੱਢੀਏ ਇਹਨਾਂ ਨੂੰ। ਸਾਡਾ ਬੈਲ ਆ, ਅਗਰ ਇਹ ਬੋਲਦ ਕਿਸੇ ਨੂੰ ਜਿੱਤਦਾ ਤੇ ਉਹਨਾਂ ਦਾ ਕੰਮ ਵੀ ਆ ਬਰਦਾਸ਼ਤ ਕਰਨ। ਬੋਲਦ ਜਦੋਂ ਰੂਜ ਤੇ ਜਾਂਦੇ ਆ, ਤੁਹਾਨੂੰ ਪਤਾ ਫਿਰ ਲੋਕਾਂ ਦੀਆਂ ਗੱਲਾਂ ਬਾਤਾਂ ਤੇ ਹੁੰਦੀਆਂ ਹੀ ਆ ਜੀ। ਹਾਂਜੀ। ਬਸ ਇਹ ਹੈਗਾ ਹਰ ਬੰਦੇ ਨੂੰ ਭਾਈਚਾਰੇ ਨਾਲ ਭਜਾਉਣਾ ਚਾਹੀਦਾ। ਇੱਕ ਸ਼ੌਕ ਆ ਜੀ ਇਹ ਸਾਰੇ ਭਰਾਵਾਂ ਦਾ। ਇਹ ਸਾਨੂੰ ਗਰਾਊਂਡ ਦੇ ਵਿੱਚ ਹੱਸ ਮਿਲ ਕੇ ਮਿਲਣਾ ਵਰਤਣਾ ਚਾਹੀਦਾ ਜੀ। ਜੀ ਬਿਲਕੁਲ। ਅਸੀਂ ਇੱਕ ਸਾਨੂੰ ਸਾਡੀ ਫਰੈਸ਼ਮੈਂਟ ਹੀ ਆ ਇਹ, ਸਾਰੇ ਭਰਾ ਦੋਸਤ ਇਕੱਠੇ ਹੋ ਜਾਂਦੇ ਦੌੜ ਤੇ, ਅਸੀਂ ਮਿਲ ਲੈਂਦੇ ਸਾਰਿਆਂ ਨੂੰ, ਚੱਲ ਜਾਈਦਾ ਵਾ, ਸਾਰਿਆਂ ਨਾਲ ਸ਼ੁਕਲ ਮੇਲਾ ਹੋ ਜਾਂਦਾ, ਭਰਾਵਾਂ ਨਾਲ ਮੁਲਾਕਾਤ ਹੋ ਜਾਂਦੀ ਆ। ਇਹ ਸਾਰਿਆਂ ਨੂੰ ਇੱਕ ਇਹੀ ਜ਼ਰੀਆ ਬਣਾਉਣਾ ਚਾਹੀਦਾ। ਇਹ ਨਹੀਂ ਕਿ ਬੰਦਾ ਜਿਹੜਾ ਹਰਨ ਲੱਗ ਜਾਵੇ ਉਹ ਮੁੜ ਕੇ ਬਰਦਾਸ਼ਤ ਹੀ ਨਾ ਹੋਵੇ। ਇਹ 'ਚ ਬਰਦਾਸ਼ਤ ਵੀ ਬੰਦੇ ਨੂੰ ਕਰਨਾ ਚਾਹੀਦਾ, ਸਾਰਾ ਕੁਝ ਕਰਨਾ ਚਾਹੀਦਾ ਹੈਗਾ ਵਾ। ਠੀਕ ਆ ਨਾ, ਕਿਉਂਕਿ ਅਸੀਂ ਤਾਂ ਸ਼ੁਰੂ ਤੋਂ ਲੱਗਦੇ ਹੀ ਆਉਂਦੇ ਆ ਜੀ, ਜੋ ਬੋਲਦ ਭਜਾਉਣ ਲੱਗੇ ਆ ਨਾ, ਸਾਡਾ ਇੱਕ ਸ਼ੌਕ ਹੀ ਇਹ ਆ ਕਿ ਅਸੀਂ ਸਾਨੂੰ ਦਿਖਦਾ ਕਿ ਇਹ ਗਰਾਊਂਡ ਲੋਕ ਕਹਿੰਦੇ ਕਿ ਇਸ ਗੱਡੀ ਨਾਲ ਵਿਨ ਕਰ ਜਾਣਾ ਨਾ, ਅਸੀਂ ਉਹਦੇ ਨਾਲ ਹੀ ਲੱਗਣਾ। ਸਹੀ ਜੀ। ਸਾਡਾ ਇੱਕ ਸ਼ੌਕ ਆ, ਲੋਕ ਇਹਨੂੰ ਜੋ ਮਰਜ਼ੀ ਸਮਝਣ, ਤੇ ਸਾਡਾ ਜ਼ੇਨ ਇਹ ਹੁੰਦਾ ਕਿ ਚੈਲੰਜ ਵਾਲਾ ਹੀ ਕੰਮ ਕਰਨਾ, ਚੈਲੰਜ ਵਾਲਾ ਕੰਮ ਹੀ ਹੈ ਜੀ। ਸਹੀ ਜੀ। ਤੇ ਬਸ ਕੁਝ ਬੰਦੇ ਹੁੰਦੇ ਜਿਨ੍ਹਾਂ ਨੂੰ ਫਿਰ ਨਹੀਂ ਵੀ ਇਸ ਚੀਜ਼ ਦਾ, ਲੇਕਿਨ ਹਰ ਬੰਦੇ ਨੂੰ ਭਾਈਚਾਰੇ ਨਾਲ ਚੱਲਣਾ ਚਾਹੀਦਾ। ਹਾਂਜੀ, ਖੁਸ਼ਹਾਲੀ ਤਰੀਕੇ ਨਾਲ ਇੱਕ ਦੂਜੇ ਨੂੰ ਮਿਲੋ ਵਰਤੋ, ਆਪਣੇ ਫਰੈਸ਼ਮੈਂਟ ਆ ਜੀ ਬੋਲਦਾਂ ਦੀ, ਜ਼ਿਮੀਂਦਾਰਾਂ ਦਾ ਇੱਕ ਸ਼ੌਕ ਆ, ਇਹਨੂੰ ਇਸ ਹੱਦ ਤੱਕ ਹੀ ਬੰਦੇ ਰੱਖਣਾ ਚਾਹੀਦਾ ਜੀ। ਮੀਆਂ ਬਲਾਲ ਸਾਹਿਬ ਬਹੁਤ ਜ਼ਿਆਦਾ ਸ਼ੁਕਰੀਆ। ਦੋਸਤੋ, ਇਹ ਜੀ ਭੁੰਡੀ ਬੈਲ ਗਰੁੱਪ ਦੇ ਸਾਡੇ ਵੀਰ ਜੀ ਮੀਆਂ ਬਲਾਲ ਸਾਹਿਬ, ਜਿਨ੍ਹਾਂ ਨੇ ਤੁਹਾਡੇ ਰੂਬਰੂ ਜੀ ਆਪਣੇ ਸ਼ੌਕ ਦੇ ਬਾਰੇ ਵਿਚਾਰ ਸਾਂਝੇ ਕੀਤੇ। ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਮਿਲਾਂਗੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ। ਅਗਲੀ ਵੀਡੀਓ ਵਿੱਚ ਵੀ ਤੁਹਾਨੂੰ ਇਨਸ਼ਾਅੱਲਾ ਕੋਈ ਪਾਕਿਸਤਾਨ ਦਾ ਕੋਈ ਸ਼ਾਹਕਾਰ, ਕੋਈ ਸ਼ੌਕੀਨ ਭਰਾ ਮਿਲਾਵਾਂਗੇ। ਉਦੋਂ ਤੱਕ ਵਾਸਤੇ ਜੀ ਸਾਨੂੰ ਇਜਾਜ਼ਤ ਦਿਓ ਜੀ। ਆਪਣਾ ਢੇਰ ਸਾਰਾ ਖਿਆਲ ਰੱਖੋ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰੱਖਾ।